ਚੱਕ ਨੰਬਰ 71 ਗਾਫ ਬੇਵੇ ਇਸ ਪਿੰਡ ਦਾ ਨਾਮ ਤਿੰਨ ਆਬਾਦੀਆਂ ਤੇ ਮੁਸ਼ਤਮਿਲ ਇਸ ਪਿੰਡ ਦੀ ਇਸ ਆਬਾਦੀ ਨੂੰ ਆਖਦੇ ਨੇ ਚੱਕ ਨੰਬਰ 71 ਗਾਫ ਬੇ ਗੁਰਬਾਨਾ। ਇਸ ਪਿੰਡ ਦੇ ਵਿੱਚ ਇੱਕੋ ਵਸ ਰਹੀ ਹੈ ਬਰਾਦਰੀ, ਇਸ ਪਿੰਡ ਦੇ ਵਿੱਚ ਇੱਕੋ ਹੀ ਹੈ ਮਸੀਤ, ਇਸ ਪਿੰਡ ਦੇ ਵਿੱਚ ਹੋਰ ਕੀ ਹੈ ਖਾਸ ਤੁਹਾਨੂੰ ਵਿਖਾਲਣਾ ਹੈ ਅੱਜ ਦੇ ਇਸ ਪ੍ਰੋਗਰਾਮ 'ਚ ਜਿਹਦਾ ਨਾਂ ਹੈ ਲਹਿੰਦੇ ਪੰਜਾਬ ਦੇ ਪਿੰਡ। ਸਾਡੇ ਨਾਲ ਜੁੜੇ ਨੇ। ਇਸ ਪਿੰਡ ਦੇ ਵਾਸੀਆਂ ਦੀ 100% ਆਬਾਦੀ ਅਠਵਾਲ ਬਰਾਦਰੀ ਦੇ ਨਾਲ ਤਾਲੁਕ ਰੱਖਦੀ ਏ ਤੇ ਪਾਰਟੀਸ਼ਨ ਤੋਂ ਪਹਿਲੇ ਇਹ ਬਰਾਦਰੀ ਇਸ ਪਿੰਡ 'ਚ ਆ ਕੇ ਵਸ ਰਹੀ ਸੀ ਤੇ ਪਾਰਟੀਸ਼ਨ ਤੋਂ ਪਹਿਲੇ ਸਿੱਖਾਂ ਦੇ ਨਾਲ ਵੀ ਇਸ ਬਰਾਦਰੀ ਦਾ ਮੇਲ ਜੋਲ ਸੀ। ਇਸ ਤੋਂ ਇਲਾਵਾ ਇਸ ਪਿੰਡ ਦੀ ਤਾਰੀਖ ਦੇ ਬਾਰੇ 'ਚ ਇਹ ਆਖਿਆ ਜਾਂਦਾ ਹੈ ਕਿ ਇਸ ਪਿੰਡ ਦੇ ਵਿੱਚ ਸੈਂਟਰ 'ਚ ਇੱਕ ਖੂਹ ਸੀ। ਇਸ ਪਿੰਡ ਦੇ ਆਲੇ ਦੁਆਲੇ ਥੋੜੀ ਆਬਾਦੀ ਸੀ ਲੇਕਿਨ ਵਕਤ ਦੇ ਨਾਲ ਨਾਲ ਇਹ ਪਿੰਡ ਵੀ ਆਬਾਦੀ ਤੋਂ ਭਰਪੂਰ ਹੋ ਗਿਆ। ਇਹਦੇ ਗਵਾਂਢੀ ਪਿੰਡਾਂ ਦੇ ਵਿੱਚ ਚੱਕ ਨੰਬਰ 113 ਗਾਫ ਬੇ, 108 ਗਾਫ ਬੇ, 70 ਗਾਫ ਬੇ ਰੱਤੀ ਰੱਤਾ ਤੇ ਇਸ ਤੋਂ ਇਲਾਵਾ ਇਸ ਪਿੰਡ ਦੀਆਂ ਦੋ ਹੋਰ ਆਬਾਦੀਆਂ ਰਾਜਪੂਤਾਂ ਤੇ ਕੁਕੜਾ ਆਬਾਦੀ ਵੀ ਇਸ ਪਿੰਡ ਦੇ ਨਾਲ ਵਸਦੀ ਏ। ਇਸ ਤੋਂ ਇਲਾਵਾ ਇਸ ਪਿੰਡ ਦੀ ਸਭ ਤੋਂ ਵੱਡੀ ਫਸਲ ਜਿਹੜੀ ਏ ਉਹ ਗੰਨਾ ਹੈ। ਕਾਸ਼ਤਕਾਰੀ ਦੇ ਵਿੱਚ ਮੋਗਾ ਜਿਹੜਾ ਹੈ ਉਹ ਬੜਾ ਅਹਿਮ ਕਿਰਦਾਰ ਅਦਾ ਕਰਦਾ ਹੈ ਤੇ ਇਸ ਪਿੰਡ ਦੀ ਕਾਸ਼ਤਕਾਰੀ ਨੂੰ ਇੱਕ ਮੋਗਾ ਲੱਗਦਾ ਹੈ। ਇਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਹੋਰ ਕੀ ਖਾਸ ਹੈ ਤੁਹਾਨੂੰ ਵਿਖਾਲਣਾ ਹੈ। ਬੁਨਿਆਦੀ ਜ਼ਰੂਰਤਾਂ ਦੀ ਗੱਲ ਕਰੀਏ ਤੇ ਇਸ ਪਿੰਡ ਦੇ ਵਿੱਚ ਚੱਕ ਨੰਬਰ 71 ਗਾਫ ਬੇ ਦੀ ਪਹਿਲੀ ਆਬਾਦੀ 'ਚ ਇੱਕ ਕੁੜੀਆਂ ਦਾ ਤੇ ਇੱਕ ਮੁੰਡਿਆਂ ਦਾ ਸਕੂਲ ਹੈ। ਇਸ ਤੋਂ ਇਲਾਵਾ ਕੋਈ ਵੀ ਸਰਕਾਰੀ ਡਿਸਪੈਂਸਰੀ ਇਸ ਪਿੰਡ ਦੇ ਵਿੱਚ ਮੌਜੂਦ ਨਹੀਂ। ਖੇਡ ਦੇ ਮੈਦਾਨ ਇਸ ਪਿੰਡ ਦੇ ਆਬਾਦ ਨੇ। ਇਸ ਪਿੰਡ ਦੇ ਮੁੰਡੇ ਕ੍ਰਿਕਟ, ਫੁੱਟਬਾਲ, ਵਾਲੀਬਾਲ ਤੇ ਕਬੱਡੀ ਸ਼ੌਕ ਨਾਲ ਖੇਡਦੇ ਨੇ। ਪਿੰਡ ਦੇ ਵਿੱਚ ਮੌਜੂਦ ਹੈ ਇੱਕ ਦਰਬਾਰ ਵੀ, ਉਸ ਦਰਬਾਰ ਦੀ ਕੀ ਹੈ ਤਾਰੀਖ ਇਹ ਵੀ ਤੁਹਾਨੂੰ ਦੱਸਣੀ ਹੈ। ਇਹ ਪਿੰਡ ਹੈ ਜੀ 71 ਚੱਕ ਗਰਬਾਣਾ ਉਠਵਾਲ ਤੇ ਇਹਦੇ ਨਾਲ ਚਾਰੋਂ ਪਾਸੇ ਜੀ ਇਸ ਸਾਈਡ ਤੇ 13 ਪਿੰਡ ਹੈ, 13 ਚੱਕ ਨਾਲ 11 ਹੈ ਜੀ। ਅੱਗੇ ਆ ਗਿਆ ਜੀ ਰੱਤੀ ਰੱਤਾ, ਫਿਰ ਇਸ ਸਾਈਡ ਤੇ ਜੀ ਗੱਡੀਆਂ 73, ਫਿਰ ਰਾਜਪੂਤ ਆਬਾਦੀ ਹੈ ਜੀ ਸਾਡੀ, ਅੱਗੇ ਫਿਰ ਕੁਕੜਾਂ ਦੀ ਆਬਾਦੀ ਹੈਗੀ। ਇਹ ਤਿੰਨਾਂ ਆਬਾਦੀਆਂ ਦਾ ਪਿੰਡ ਹੈ ਜੀ। 71 ਤਿੰਨਾਂ ਆਬਾਦੀਆਂ ਦਾ ਪਿੰਡ ਹੈ ਜੀ। ਫਿਰ ਨਾਲ ਪਿਛਲੇ ਸਾਈਡ ਤੇ ਸਾਡੇ ਪਿੰਡ ਖੋਜੇ ਵਾਲਾ ਪਿੰਡ ਆ ਜਾਂਦਾ ਹੈ ਜੀ। ਉਠਵਾਲ ਇੱਕ ਬਰਾਦਰੀ ਜੀ ਸ਼ੁਰੂ ਤੋਂ ਪਹਿਲੇ ਤੋਂ ਹੀ ਉਠਵਾਲ ਬਰਾਦਰੀ ਹੈ ਜੀ। ਸਾਡੇ ਇਹਦੇ ਹਿੰਦੁਸਤਾਨ ਵਿੱਚ ਵੀ ਉਠਵਾਲ ਰਹਿੰਦੇ ਨੇ, ਬੜੀ ਵੱਡੀ ਬਰਾਦਰੀ ਹਿੰਦੁਸਤਾਨ ਵਿੱਚ ਵੀ। ਫਿਰ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਹੀ ਇਹ ਪਿੰਡ ਹੈ ਸਾਡਾ। 71 ਉਠਵਾਲਾਂ ਦਾ ਪਿੰਡ ਹੈ ਜੀ। ਸਾਡੀ ਉਠਵਾਲ ਬਰਾਦਰੀ ਸ਼ੁਰੂ ਤੋਂ ਪਹਿਲੇ ਤੋਂ ਹੀ ਉਠਵਾਲ ਬਰਾਦਰੀ ਹੈ ਜੀ, ਕੋਈ ਹੁਣ ਨਹੀਂ ਹੈ ਕੋਈ। ਇਹ ਸਾਡੀ ਬਰਾਦਰੀ ਹੈ ਜੀ। ਪਹਿਲੇ ਇੱਥੇ ਮੁਕਾਮੀਗਰ ਸਿੱਖ ਵੀ ਰਹਿੰਦੇ ਸੀ ਇੱਥੇ। ਇੱਥੇ ਵਸਾਊ ਖੱਤਰੀ ਮੇਰਾ ਨਾਨਾ ਦੱਸਦਾ ਸੀ ਕਿ ਉਹ ਇੱਕ ਹੁੰਦਾ ਸੀ ਜੀ ਵੱਡਾ ਤਜਾਰਤੀ, ਜਿਸ ਤਰ੍ਹਾਂ ਮੈਂ ਇੱਕ ਆੜਤੀ ਹੋ ਗਿਆ, ਉਹਦੇ ਕੋਲ ਲੈਂਦੇ ਸੀ ਜਿਨਸਾਂ, ਲੋਕ ਉਹਨੂੰ ਦੇ ਦਿੰਦੇ ਸੀ। ਕਣਕ ਹੋ ਗਈ, ਝੋਨਾ ਹੋ ਗਿਆ, ਉਹਦੇ ਕੋਲ ਸੌਦਾ ਲੈਂਦੇ ਸੀ ਘਰ ਦੇ ਖਾਣ ਪੀਣ ਦਾ। ਪਹਿਲੇ ਇੱਕ ਹੀ ਦੁਕਾਨ ਹੁੰਦੀ ਸੀ, ਉਹ ਖੱਤਰੀ ਹੁੰਦਾ ਸੀ ਤੇ ਉਹਦੇ ਕੋਲ ਲੈਂਦੇ ਸੀ ਇੱਥੇ ਖਾਣ ਪੀਣ ਵਾਸਤੇ ਸਮਾਨ, ਆਪਣੀ ਜਿਨਸ ਉਹਨੂੰ ਦੇ ਦੇਣੀ। ਸਿੱਖਾਂ ਦੇ ਘਰ ਵੀ ਇੱਥੇ ਹੁੰਦੇ ਸੀ। ਇਹ ਗਵਾਂਢ ਰੱਤੀ ਰੱਤਾ ਇੱਥੇ ਸਿੱਖਾਂ ਦਾ ਪਿੰਡ ਜ਼ਿਆਦਾ, ਸਿੱਖ ਉੱਥੇ ਜ਼ਿਆਦਾ ਰਹਿੰਦੇ ਸੀ। ਫਿਰ ਇੱਥੇ ਵਰਕਸ਼ਾਪ ਹੈਗੀ ਸਾਡੇ 13 ਤੋਂ ਪਹਿਲੂ ਨਿਕਲ ਕੇ ਨਾਲ 108 ਉਹ ਸਿੱਖਾਂ ਦਾ ਪਿੰਡ ਸੀ। ਇਹ ਸਾਡੇ ਪਿੰਡ ਵਿੱਚ ਵੀ ਸਿੱਖ ਰਹਿੰਦੇ ਸੀ, ਖੱਤਰੀ ਵੀ ਰਹਿੰਦੇ ਸੀ ਇੱਥੇ।
ਅੱਧਾ ਪਿੰਡ ਤਕਰੀਬਨ ਹੁੰਦਾ ਸੀ ਉਹਨਾਂ ਦਾ ਤੇ ਅੱਧਾ ਪਿੰਡ ਸਾਡੇ ਉਠਵਾਲਾਂ ਦਾ ਹੁੰਦਾ ਸੀ। ਹੁਣ ਇਸ ਟਾਈਮ ਆਬਾਦੀ ਪੂਰੀ ਸਾਡੇ ਉਠਵਾਲ ਬਰਾਦਰੀ ਦੀ ਹੈ ਜੀ। ਇਹ ਪਿੰਡ ਦਾ ਇੱਕ ਸੈਂਟਰ ਦੇ ਵਿੱਚ ਨਾ ਮਸਜਿਦ ਹੈਗੀ ਸਾਡੇ, ਇਹ ਮਸਜਿਦ ਨਾਲ ਚੌਕ ਦੇ ਵਿੱਚ ਖੂਹ ਹੁੰਦਾ ਸੀ। ਉਹ ਖੂਹ ਦੱਸਦੇ ਆ ਸਾਡੇ ਵੱਡੇ, ਮੇਰੇ ਦਾਦਾ ਮੇਰਾ ਨਾਨਾ, ਉਹ ਇਹੀ ਗੱਲ ਕਰਦੇ ਸੀ ਕਿ ਜੀ ਇੱਥੇ ਪਿੰਡ ਦੇ ਸੈਂਟਰ ਦੇ ਵਿੱਚ ਖੂਹ ਹੁੰਦਾ ਸੀ ਜਿੱਥੋਂ ਲੋਕ ਪਾਣੀ ਪੀਣ ਵਾਸਤੇ ਵੀ ਉੱਥੋਂ ਲੈਂਦੇ ਸੀ ਤੇ ਆਪਣਾ ਔਰਤਾਂ ਜਿਹੜੇ ਹਨ ਉਹ ਕੱਪੜੇ ਵੀ ਉੱਥੇ ਹੀ ਧੋਂਦੀਆਂ ਸੀ। ਸਾਰਾ ਨਿਜ਼ਾਮ ਉਸ ਖੂਹ 'ਤੇ ਹੀ ਚੱਲਦਾ ਸੀ। ਪਿੰਡ ਦੇ ਵਿੱਚ ਨਲਕਾ ਵੈਸੇ ਜਿਹੜਾ ਹੁਣ ਨਿਜ਼ਾਮ ਪੰਪ ਵਗੈਰਾ ਇਹ ਕੋਈ ਨਹੀਂ ਸੀ ਹੁੰਦੇ। ਉਹ ਸਾਡੀ ਵੀ ਹੋਸ਼ ਤੀਕਰ ਹੀ ਉਹ ਖੂਹ ਰਿਹਾ ਹੈ ਜੀ। ਆ ਇਸ ਪਿੰਡ 'ਚ ਸਾਡੇ ਪਿੰਡ 'ਚ ਤਾਂ ਨਹੀਂ ਆਏ, ਸਾਡੇ ਪਿੰਡ ਤੇ ਇੱਥੇ ਨਹੀਂ, ਉੱਧਰੋਂ ਦੇ ਜਿਹੜੇ ਹਨ ਨਾ ਲੁਧਿਆਣਾ ਜਾਂ ਉਸ ਪਿੰਡ ਨਹੀਂ ਆਏ। ਸਾਡੀ ਇੱਕ ਬਰਾਦਰੀ ਰਿਸ਼ਤੇਦਾਰੀ ਹੈ ਜੀ ਖੁਰਡਿਆਂ ਵਾਲੇ ਦੇ ਨਾਲ, ਰਸੂਲਪੁਰਾ ਪਿੰਡ ਹੈ, ਉੱਥੋਂ ਆਏ ਹਨ। ਉੱਥੇ ਉਹਨਾਂ ਕੋਲ ਜਿਹੜੇ ਨੇ ਉਹ ਉੱਥੇ ਆਏ, ਉੱਥੋਂ ਉਹ ਚਲੇ ਗਏ ਸੀ ਸਿੱਖ ਬਰਾਦਰੀ, ਤੇ ਉੱਥੋਂ ਉਠਵਾਲ ਜਿਹੜੇ ਨੇ ਉਹ ਸਾਡੇ ਰਿਸ਼ਤੇਦਾਰ ਸੀ, ਉਹ ਉੱਥੋਂ ਆਏ ਹਨ ਬਾਹਰੋਂ। ਹਾਂ, ਨੰਬਰਦਾਰੀ ਸਾਡੀ ਇੱਕ ਹੀ, ਅਸੀਂ ਬਰਾਦਰੀ ਐਸੀ ਇੱਕ ਹੀ ਪਿਓ ਦਾਦੇ ਦੀ ਔਲਾਦ ਹਾਂ ਜੀ। ਜੀ ਬਿਲਾਵਲ ਤੋਂ ਲੈ ਕੇ, ਬਿਲਾਵਲ ਨੰਬਰਦਾਰ ਹੁੰਦਾ ਸੀ ਜੀ, ਫਿਰ ਹਾਜੀ ਅਲਾ ਯਾਰ ਨੰਬਰਦਾਰ ਜੀ, ਉਹਨਾਂ ਦੀ ਜੀ ਅਗਾਂ ਨਸਲ ਲੱਗੀ ਆਉਂਦੀ ਹੈ ਜੀ। ਹਾਜੀ ਅਲਾ ਯਾਰ ਤੋਂ ਫਿਰ ਹਾਜੀ ਮੁਸਤਫਾ ਨੰਬਰਦਾਰ, ਹਾਜੀ ਸਰਦਾਰ ਖਾਂ ਹੋਇਆ ਉਹਦਾ ਭਾਈ, ਫਿਰ ਹਾਜੀ ਮੁਸਤਫਾ ਹੋਇਆ ਜੀ। ਇਸ ਟਾਈਮ ਜਨਾਬ ਸਾਡੇ ਕੋਲ ਰਜ਼ਾ ਮੁਸਤਫਾ ਹੈ ਜੀ ਨੰਬਰਦਾਰ, ਉਹਨਾਂ ਦੇ ਨਸਲ ਦੀ ਨੰਬਰਦਾਰੀ ਸਾਡੇ ਪਿੰਡ ਦੀ, ਕਿਉਂ ਸਾਡੀ ਅਸੀਂ ਰਿਸ਼ਤੇਦਾਰ ਹੀ ਹਾਂ, ਪੂਰਾ ਪਿੰਡ ਹੀ, ਸਾਡੇ ਵਿੱਚ ਕੋਈ ਫਰਕ ਨਹੀਂ। ਅਸੀਂ ਜਿੱਦੇ ਵੋਟ ਪਾਈਏ ਜਾਂ ਕੋਈ ਪਿੰਡ ਦਾ ਵੀ ਗੱਲ ਹੋਵੇ ਨਾ, ਤੇ ਅਸੀਂ ਇੱਕੋ ਹੀ ਡੇਰਾ ਸਾਡਾ ਨੰਬਰਦਾਰ ਜਨਾਬ, ਅਸੀਂ ਇੱਕੇ ਦਿਨ ਜਨਾਬ ਸਾਰਾ ਪੂਰਾ ਪਿੰਡ ਇੱਕ ਹੀ ਜਗ੍ਹਾ 'ਤੇ ਬਹਿੰਦੇ ਹਾਂ। ਨਹੀਂ ਜੀ, ਅਸੀਂ ਸਾਰਾ ਪੂਰਾ ਪਿੰਡ ਹੀ ਜਨਾਬ ਨੰਬਰਦਾਰਾਂ ਦੀ ਗੱਲ ਮੰਨਦੇ ਹਾਂ। ਪੂਰਾ ਪਿੰਡ, ਕੋਈ ਵੀ ਮੈਂ ਨਾ ਕੋਈ ਰੌਲਾ ਹੈ ਪਿੰਡ ਦਾ ਜਾਂ ਕੋਈ ਗੱਲ ਬਾਹਰ ਦੀ ਗੱਲ ਹੈ, ਕੋਈ ਨਾਲੀ ਗਰਾਂਡ ਹੈ ਜਾਂ ਕੋਈ ਵੀ ਹੈ ਨਾ, ਤੇ ਅਸੀਂ ਨੰਬਰਦਾਰਾਂ ਦੇ ਕੋਲ ਹੀ ਜਾ ਕੇ, ਸਾਡੀ ਉੱਥੇ ਫੈਸਲਾ ਇੱਕ ਹੀ ਉਹਨਾਂ ਕੋਲ ਹੀ ਹੁੰਦਾ। ਡਿਸਪੈਂਸਰੀ ਤਾਂ ਨਹੀਂ ਹੈ ਸਾਡੇ ਕੋਲ, ਲੇਕਿਨ ਸਕੂਲ ਬੱਚਿਆਂ ਦਾ ਵੀ ਹੈ, ਬੱਚਿਆਂ ਦਾ ਵੀ ਹੈ, ਤੇ ਬਕਾਇਆ ਮਸਜਿਦ ਦੀ ਗੱਲ ਰਹੇਗੀ। ਜਿਸ ਤਰ੍ਹਾਂ ਅਸੀਂ ਹੈ ਨਾ ਬਰਾਦਰੀ ਇੱਕ ਹੀ ਆਏ ਨਾ ਸਾਰੀ, ਵੱਡਿਆਂ ਤੋਂ ਰੱਖ ਕੇ ਸਾਡੇ, ਉਸ ਤਰ੍ਹਾਂ ਹੀ ਜਨਾਬ ਅਸੀਂ ਨਾ, ਸਾਡੀ ਇੱਕ ਹੀ ਮਸਜਿਦ ਹੈ, ਅਸੀਂ ਇੱਕ ਹੀ ਜਗ੍ਹਾ 'ਤੇ ਜੁਮਾ ਅਦਾ ਕਰਨੇ ਆ, ਪੂਰਾ ਪਿੰਡ ਹੀ, ਬੜੀ ਮਸਜਿਦ ਬਣਾਈ ਹੋਈ ਅਸੀਂ ਪੂਰੇ ਪਿੰਡ ਸੈਂਟਰ ਦੇ ਵਿੱਚ। ਹਾਂਜੀ, ਅਸੀਂ ਇਕੱਠੇ ਰਲ ਕੇ ਨਮਾਜ਼ ਜੁਮਾ ਸਾਰਾ ਜਨਾਬ ਅਸੀਂ ਇਕੱਠੇ ਹਾਂ। ਸਾਡੇ ਪਿੰਡ ਦੇ ਵਿੱਚ ਇਹ ਗੱਲ ਹੈ ਕਿ ਰਾਤ 10-12 ਵਜੇ 1 ਵਜੇ ਵੀ ਰਾਤ ਫਿਰੋ ਟੁਰੋ ਨਾ, ਤੇ ਕੋਈ ਦੁਸ਼ਮਣੀ ਨਹੀਂ, ਕੋਈ ਗੱਲ ਨਹੀਂ, ਬੜਾ ਸਕੂਨ ਹੈ ਜੀ, ਬੜੇ ਸਕੂਨ ਮੌਲ ਨਾਲ ਰਹਿ ਰਹੇ ਹਾਂ। ਸਾਡੇ ਜ਼ਿਮੀਂਦਾਰ ਭਾਈ ਜਾਂ ਕੰਮੀ ਭਾਈ ਜਿਹੜੇ ਰਹਿੰਦੇ ਨੇ, ਅਸਾਂ ਵੀ ਉਹਨਾਂ ਨੂੰ ਭਾਈ ਬਣਾਇਆ ਹੋਇਆ, ਕੋਈ ਸਾਡੇ ਵਿੱਚ ਫਰਕ ਨਹੀਂ ਅਸੀਂ ਰੱਖਿਆ ਹੋਇਆ ਕਿ ਇਹ ਮਾੜਾ ਕਿ ਚੰਗਾ। ਸਾਡੇ ਨੰਬਰਦਾਰ ਅੱਛੇ ਬੰਦੇ ਨੇ, ਕੋਈ ਕਿਸੇ ਕਿਸਮ ਦਾ, ਸਾਰੇ ਅਸੀਂ ਬਰਾਦਰੀ ਇੱਕ ਹੀ ਹੈ। ਇਹ ਤੇ ਇਸ ਪਿੰਡ ਦਾ ਰਕਬਾ ਹੈ ਜੀ ਕੋਈ 18 ਮੁਰੱਬੇ, 18 ਮੁਰੱਬਿਆਂ 'ਚੋਂ 17 ਜਿਹੜੇ ਨੇ ਉਹ ਜ਼ਿਮੀਂਦਾਰ, ਕਾਸ਼ ਤੋਰੇ ਇੱਕ ਮੁਰੱਬੇ 'ਚ ਪਿੰਡ ਸੀ, ਹੁਣ ਤਾਂ ਲੇਕਿਨ ਕੋਈ 1.5 ਮੁਰੱਬੇ 'ਚ ਹੋ ਗਿਆ ਪਿੰਡ, ਨਾਲ ਮੁੜ ਜ਼ਮੀਨ ਲੈ ਕੇ, ਲੇਕਿਨ ਆਬਾਦ ਹੀ ਹੈ ਜ਼ਮੀਨ, ਸਾਰੀ ਆਬਾਦ ਹੈ। ਹਾਂ, ਗੈਰ ਆਬਾਦ ਕੋਈ ਨਹੀਂ ਹੈ ਜ਼ਮੀਨ ਸਾਡੇ ਕੋਲ। ਇੱਥੇ ਸਾਡੇ ਕੋਲ ਇੱਕ ਹੀ ਮੋਗਾ ਇਸ ਪਿੰਡ ਦਾ, 3 ਆਬਾਦੀਆਂ, ਫਿਰ 3 ਹੀ ਮੋਗੇ ਹੋ ਗਏ, ਅਗਲੀ ਆਬਾਦੀ ਨੂੰ ਆਪਣਾ ਮੋਗਾ ਹੈ, ਅਗਲੀ ਆਬਾਦੀ ਨੂੰ ਆਪਣਾ ਮੋਗਾ ਹੈ। ਇਸ ਪਿੰਡ ਦਾ ਇੱਕ ਹੀ ਮੋਗਾ ਸਾਡੇ ਕੋਲ, ਤੇ ਇੱਥੇ ਜ਼ਿਆਦਾ ਸਾਡੇ ਕੋਲ ਗੰਨੇ ਦੀ ਫਸਲ ਹੁੰਦੀ ਜਾਂ ਕਣਕ ਹੋ ਗਈ, ਗੰਦਮ ਹੋ ਗਈ। ਹਾਂਜੀ, ਹੋਰ ਫਸਲ ਸਾਡੇ ਕੋਲ ਇੱਥੇ ਸਾਡਾ ਹੈ ਜੀ, ਮੇਰਾ ਬਣਜਾ ਬਾਬੂ, ਉਹਨੂੰ ਸ਼ੌਕ ਹੈ ਜੀ, ਇਹ ਵਾਲੀਬਾਲ ਖਿਡਾਉਂਦਾ ਹੈ ਜੀ, ਉਹ ਆਪ ਵੀ ਖੇਲਦਾ ਹੈ, ਕ੍ਰਿਕਟ ਖੇਡਦੇ ਜੀ, ਨੰਬਰਦਾਰਾਂ ਦੇ ਮੁੰਡੇ ਵੀ ਸਾਡੇ ਵੀ ਸਾਰੇ ਰਲ ਕੇ, ਕ੍ਰਿਕਟ ਦਾ ਵੀ ਸ਼ੌਕ ਹੈ ਬੱਚਿਆਂ ਨੂੰ, ਤੇ ਵਾਲੀਬਾਲ ਵੀ ਸਾਡੇ ਕੋਲ ਮੈਚ ਹੁੰਦੇ ਨੇ ਜੀ, 2-4 ਮਹੀਨੇ ਬਾਅਦ ਬਾਹਰੋਂ ਵੀ ਟੀਮਾਂ ਆ ਜਾਂਦੀਆਂ ਨੇ। ਇੱਥੇ ਕਬੱਡੀ ਵੀ ਹੁੰਦੀ ਸਾਡੇ ਪਿੰਡ। ਮਸ਼ਹੂਰ ਸ਼ਖਸੀਅਤ ਇੱਥੇ ਗੱਲ ਤਾਂ ਇਹ ਕੀਤੀ ਹੈ ਕਿ ਜੀ ਸਾਡੇ ਇੱਕ ਹੀ ਬਰਾਦਰੀ ਹੈ, ਅਸੀਂ ਸਾਰਿਆਂ ਨੂੰ ਇੱਕ ਦੂਸਰੇ ਤੋਂ ਕੋਈ ਨੀਵਾਂ ਉੱਚਾ ਨਹੀਂ ਸਮਝਦੇ। ਅਸੀਂ ਜਨਾਬ ਇੱਕ ਹੀ ਗੱਲ ਸਾਡੀ ਸਾਰਿਆਂ ਦੀ, ਅਸੀਂ ਸਾਰਿਆਂ ਨੂੰ ਬਰਾਬਰ ਹੀ ਸਮਝਦੇ ਹਾਂ। ਅਸੀਂ ਪਿਓ ਇੱਕ ਹੀ ਦੀ ਔਲਾਦ ਆ, ਪੂਰਾ ਪਿੰਡ ਹੀ। ਹਾਂ ਜੀ, ਅਸੀਂ ਆਪ ਦੇ ਸਾਡੇ ਵੱਡੇ ਹੋ ਗਏ ਜਿਹੜੇ, ਅਸੀਂ ਹੁਣ ਉਹਨਾਂ ਨੂੰ ਜਨਾਬ ਇੱਜ਼ਤ ਦਿੰਦੇ ਹਾਂ, ਕੋਈ ਅਸੀਂ ਆਪ ਛੋਟੇ ਨਹੀਂ ਗੱਲ ਕਰਦੇ। ਸਾਡੇ ਪਿੰਡ ਦਾ ਜੋ ਫੈਸਲਾ ਵੀ ਕਰਦੇ ਮੈਨੂੰ ਵੱਡੇ, ਅਸੀਂ ਉਹ ਆਮ ਹੀ ਨਹੀਂ ਕਰਨੇ ਆ। ਸਾਡੇ ਵਿੱਚ ਇੱਥੇ ਖਿਲਾਫਤ ਵਾਲੀ ਜਾਂ ਉਹ ਗੱਲ ਹੈ ਹੀ ਕੋਈ ਨਹੀਂ। ਵੋਟ ਕਾਸਟਿੰਗ ਇੱਥੇ ਹੋ ਜਾ 1200 1250 ਹਾਂ, 1000-1200 ਹੋ ਜਾਂਦੀ ਜੀ। ਹਾਂ, ਕਿਉਂ ਇੱਕ ਮੁਰੱਬੇ ਦਾ ਪਿੰਡ ਹੈ, 1000-1200 ਹੋ ਜਾਂਦੀ ਜੀ।
ਹਾਂਜੀ ਸਾਡੇ ਪਿੰਡ ਦਾ ਜਦੋਂ ਤੋਂ ਸਾਡਾ ਪਿੰਡ ਬਣਿਆ ਹੈ ਨਾ ਉਦੋਂ ਤੋਂ ਹੀ ਸਾਡੇ ਪਿੰਡ ਦੇ ਵਿੱਚ ਸੈਯਦ ਹੈ ਆਲੇ ਰਸੂਲ ਹਨ ਬੁਖਾਰੀ ਸੈਯਦ ਹਨ ਜੀ। ਉਹ ਸਾਡੇ ਨਾਲ ਹੀ ਸਾਡੇ ਵੱਡਿਆਂ ਤੋਂ ਰੱਖ ਕੇ ਸਾਡੇ ਨਾਲ ਹੀ ਹਨ ਜੀ। ਬਹੁਤ ਅੱਛੇ ਲੋਕ ਹਨ ਜੀ। ਸੈਯਦ ਹਨ ਪਿੰਡ ਦੇ ਦਰਬਾਰ ਵੀ ਪੀਰ ਨਜ਼ਰ ਸ਼ਾਹ ਸੈਯਦ ਹੈ ਜੀ। ਨਾਲ ਹੀ ਪਿੰਡ ਦੇ ਸਕੂਲ ਦੇ ਵਿੱਚ ਹੀ ਅਸਾਂ ਉਹਨੂੰ ਰੱਖਿਆ ਹੋਇਆ ਉਹਨਾਂ ਦਾ ਵੱਡਾ ਸੈਯਦ ਤੇ ਬਹੁਤ ਅੱਛੇ ਸੈਯਦ ਹਨ ਜੀ ਸਾਡੇ ਪਿੰਡ ਦੇ ਬੁਖਾਰੀ ਸੈਯਦ।